ਸੋ ਆਈਡੀਜ਼ ਤੋਂ ਕਰ ਲਈਏ ਸ਼ੁਰੂ, ਹਾਂਜੀ, ਟੈਸਟ ਹਾਂਜੀ। ਲੈ ਲਈਏ ਫਿਰ ਤੁਹਾਡਾ ਪਹਿਲਾਂ। ਬਿਲਕੁਲ ਜੀ ਬਿਲਕੁਲ। 8 ਤੋਂ ਜਦੋਂ 6 ਤੇ ਆ ਜਾਂਦਾ ਹੈ ਤੇ ਯੂਜੂਲੀ ਕਿੰਨੇ ਇੱਕ ਐਵਰੇਜ ਜਿਹੜੀ ਉਹ ਕਿਸ਼ਤ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ? ਜੇ ਕਿਸੇ ਨੇ ਕਿਸੇ ਵੀ ਭਰਾ ਨੇ ਟਰੱਕ ਯਾਰਡ ਲੈਣਾ ਜਾਂ ਉਹਨਾਂ ਨੂੰ ਪਾਰਕਿੰਗ ਦੀ ਲੋੜ ਹੈਗੀ ਹੈ ਤੇ ਇਹ ਐਸ ਪ੍ਰਾਪਰਟੀ ਇਸ ਵੇਲੇ ਸੇਲ ਤੇ ਲੱਗੀ ਹੋਈ ਹੈ, ਨਹੀਂ ਜਾਣਾ ਜਾਣਾ ਹੈ। ਇੱਕ ਟਾਈਮ ਵੀ ਆ ਗਿਆ, ਕਾਫੀ ਸਮੇਂ ਤੋਂ ਇਹਨਾਂ ਨੇ ਜਿਹੜੇ ਵਿਆਜ ਵਧਾਏ ਸੀ, ਸਭ ਤੋਂ ਜਿਹੜੀ ਗਲਤੀ ਅਸੀਂ ਮੰਨਦੇ ਹਾਂ ਕਿਉਂਕਿ ਬੀਇੰਗ ਇਨ ਦਾ ਮਾਰਗੇਜ ਬਿਜ਼ਨਸ ਵੀ ਇਹਨਾਂ ਨੇ ਵਿਆਜ ਬਹੁਤ ਤੇਜ਼ੀ ਨਾਲ ਵਧਾਏ। ਇੱਕ ਸਾਲ ਚ ਹੀ ਹਾਂ, ਕਿੰਨੇ? ਕਿਤੇ ਕੋਈ 2.5-3% ਤੇ ਜਿਹਨੂੰ ਆਦਤਾਂ ਪਈਆਂ, ਹਜੇ ਵੀ ਲੋਕੀ ਕਈ ਸੁਪਨਾ ਲਾ ਕੇ ਬੈਠੇ ਨੇ ਵੀ ਜਦੋਂ 3% ਤੇ ਉਦੋਂ ਹੀ ਘਰ ਲੈਣਾ, ਤੇ ਉਹ ਸੁਪਨਾ ਨਹੀਂ ਜੇ ਪੂਰਾ ਹੋਣਾ। ਅਲਟੀਮੇਟਲੀ ਰਾਜਪਾਲ ਜੀ, ਜਿਹੜਾ ਘਰ ਲੈਣਾ ਨਾ, ਇਟ ਇਜ਼ ਅ ਡ੍ਰੀਮ। ਇਹਨੂੰ ਅਸੀਂ ਅਮਰੀਕਨ ਡ੍ਰੀਮ ਵੀ ਕਹਿੰਦੇ ਹੈਗੇ, ਔਰ ਹਰ ਇੱਕ ਇਨਸਾਨ ਦੀ ਇਹੋ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣਾ ਘਰ ਲਈਏ। ਔਰ ਸਾਡੀ ਕੰਪਨੀ ਜ਼ੈਂਡਰ ਮਾਰਗੇਜ ਦੀ ਵੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਹੋਮ ਓਨਰ ਸਾਡੇ ਆਪਣੇ ਭੈਣ ਭਰਾ ਜਿਹੜੇ ਪੰਜਾਬੀ ਹੈਗੇ ਨੇ, ਆਏ ਨੇ ਇੱਥੇ, ਜੋ ਘਰ ਲੈਣ ਦੀ ਇੱਛਾ ਰੱਖਦੇ ਨੇ, ਤੇ ਅਸੀਂ ਉਹਨਾਂ ਵਿੱਚ ਉਹਦੀ ਗੱਲ ਵੀ ਕਾਫੀ ਬਹੁਤ ਸਹਾਇਤਾ। ਸੋ ਇਹ ਜੇ ਰੇਟਸ ਥੱਲੇ ਆਏ ਵੀ, ਇਹ ਥੋੜ੍ਹੇ ਸਮੇਂ ਵਾਸਤੇ ਆਉਣਗੇ। ਸੋ ਇਸ ਚੀਜ਼ ਦਾ ਤੁਸੀਂ ਜੇ ਫਾਇਦਾ ਹੁਣ ਚੱਕ ਸਕਦੇ ਹੋ, ਜੇ ਮਾਰਕੀਟ 'ਚ ਤੁਸੀਂ ਘਰ ਲੈਣਾ ਹੈਗਾ ਤੇ ਟਰਾਈ ਜ਼ਰੂਰ ਕਰੋ ਇਸ ਵੇਲੇ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਮਾਰਗੇਜ ਇੰਡਸਟਰੀ, ਰੀਅਲ ਏਸਟੇਟ ਇੰਡਸਟਰੀ, ਇਸ ਦੇ ਬਾਰੇ ਕੀ ਚੱਲ ਰਿਹਾ, ਕੋਈ ਖਾਸ ਪ੍ਰੋਪਰਟੀ ਉਹਨਾਂ ਨੇ ਅੱਜ ਲਾਈ ਆ, ਉਸ ਦੇ ਬਾਰੇ ਜਿਹੜੀ ਉਹਨਾਂ ਦੇ ਨਾਲ ਡਿਸਕਸ਼ਨ ਕਰਾਂਗੇ, ਗੱਲਬਾਤ ਕਰਾਂਗੇ। ਮੋਹਨ ਸਿੰਘ ਚੀਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਪਾਲ ਜੀ, ਆਪ ਜੀ ਨੂੰ, ਪੰਜਾਬੀ ਰੇਡੀਓ ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਈਡੀਜ਼ ਤੋਂ ਕਰ ਲਈਏ ਸ਼ੁਰੂ, ਟੈਸਟ ਲੈ ਲਈਏ ਫਿਰ ਤੁਹਾਡਾ ਪਹਿਲਾਂ। ਬਿਲਕੁਲ ਜੀ ਬਿਲਕੁਲ। ਸੋ ਜਿਹੜੀ ਆਪਣੀ ਹੈਗੀ ਜੀ ਆਈਡੀ, ਪਹਿਲਾਂ ਮਾਰਗੇਜ ਦੀ ਗੱਲ ਕਰੀਏ, ਜ਼ੈਂਡਰ ਮਾਰਗੇਜ ਵਿੱਚ ਜਿਹੜੀ ਮੇਰੀ ਪਰਸਨਲ ਆਈਡੀ ਹੈਗੀ ਹੈ, ਉਹ ਹੈਗੀ ਹੈ NMLS ID ਨੰਬਰ 698952। ਜਿਹੜਾ ਸਾਡਾ ਰੀਅਲ ਸਟੇਟ ਦਾ ਕੰਮ ਹੈਗਾ, ਉਹ ਹੈਗਾ DRE ਨੰਬਰ ਜਿਹੜਾ ਮੇਰਾ ਹੈਗਾ 02067197 ਜੀ। ਇਸ ਦੇ ਨਾਲ ਨਾਲ ਜਿਹੜੀ ਕੰਪਨੀ ਦੀ ਆਈਡੀ ਹੈਗੀ ਹੈ, ਜ਼ੈਂਡਰ ਮਾਰਗੇਜ ਐਂਡ ਰੀਅਲ ਸਟੇਟ ਦੀ ਆਈਡੀ ਹੈਗੀ ਹੈ 02083716, ਤੇ ਜਿਹੜੀ ਇਸ ਦੀ NMLS ID ਨੰਬਰ ਹੈਗੀ ਹੈ, ਉਹ ਹੈਗਾ 1825688। ਇਹ ਹੈਗੇ ਜੀ ਕੰਪਨੀ ਦੀਆਂ ਆਈਡੀਜ਼। ਵੈਰੀ ਗੁੱਡ ਜੀ, ਹੋ ਗਏ ਪਾਸ ਤੁਸੀਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪਿਛਲੀ ਕਈ ਵਾਰ ਤੋਂ ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਉੱਦਾਂ ਚਾਹੇ ਇੰਟਰਸਟ ਰੇਟ ਕੱਟ ਜੇ ਨਹੀਂ ਕੀਤੇ ਫੈਡ ਨੇ, ਪਰ ਓਵਰਆਲ ਐਵਰੇਜ ਇੰਟਰਸਟ ਰੇਟ 30 ਈਅਰ ਜਿਹੜੇ ਫਿਕਸਡ ਮਾਰਗੇਜ ਦੇ ਆ, ਉਹ 6.5% ਤੋਂ ਥੱਲੇ ਆ ਗਏ। ਉਹ ਥੱਲੇ ਵੱਲ ਨੂੰ ਟ੍ਰੈਂਡ ਜਿਹੜਾ ਉਹ ਕਰ ਰਹੇ ਆ। ਸੋ ਇਹਦਾ ਕੀ ਮਤਲਬ ਹੈ, ਇਹਦੇ ਕੀ ਭਾਵ ਨੇ ਹੁਣ? ਹਾਂਜੀ ਹਾਂਜੀ, ਬਿਲਕੁਲ ਜੀ। ਅਸੀਂ ਕਾਫੀ ਸਮੇਂ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਬੀਇੰਗ ਐਨ ਇਲੈਕਸ਼ਨ ਈਅਰ, ਯਾਨੀ ਕਿ ਹੁਣ ਵੋਟਾਂ ਦਾ ਮਾਮਲਾ ਹੈਗਾ, ਇਹਦੇ ਵਿੱਚ ਹਰ ਪਾਸੋਂ ਪ੍ਰੈਸ਼ਰ ਇਹੋ ਪਾਇਆ ਜਾ ਰਿਹਾ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਜੇ ਪਹਿਲਾਂ ਵਿਆਜ ਘਟਾ ਦੇ, ਜਾਂ ਜਿਹੜੀ ਆਉਣ ਵਾਲੀ ਸਰਕਾਰ ਹੋਊਗੀ ਉਹ ਘਟਾਊਗੀ, ਕਿਸੇ ਨੇ ਇਸ ਪੱਖ ਨੂੰ ਜਾਣਾ ਹੀ ਜਾਣਾ ਹੈਗਾ। ਇੱਕ ਟਾਈਮ ਵੀ ਆ ਗਿਆ, ਕਾਫੀ ਸਮੇਂ ਤੋਂ ਇਹਨਾਂ ਨੇ ਜਿਹੜੇ ਵਿਆਜ ਵਧਾਏ ਸੀ, ਸਭ ਤੋਂ ਜਿਹੜੀ ਗਲਤੀ ਅਸੀਂ ਮੰਨਦੇ ਹਾਂ ਕਿਉਂਕਿ ਬੀਇੰਗ ਇਨ ਦਾ ਮਾਰਗੇਜ ਬਿਜ਼ਨਸ, ਵੀ ਇਹਨਾਂ ਨੇ ਵਿਆਜ ਬਹੁਤ ਤੇਜ਼ੀ ਨਾਲ ਵਧਾਏ। ਇੱਕ ਸਾਲ ਚ ਹੀ ਕਿਤੇ ਕੋਈ 2.5-3% ਤੇ ਜਿਹਨੂੰ ਆਦਤਾਂ ਪਈਆਂ, ਹਜੇ ਵੀ ਲੋਕੀ ਕਈ ਸੁਪਨਾ ਲਾ ਕੇ ਬੈਠੇ ਨੇ ਵੀ ਜਦੋਂ 3% ਤੇ ਉਦੋਂ ਹੀ ਘਰ ਲੈਣਾ, ਤੇ ਉਹ ਸੁਪਨਾ ਨਹੀਂ ਜੇ ਪੂਰਾ ਹੋਣਾ ਕਿਉਂਕਿ ਉਹਦੇ ਚਾਂਸਿਸ ਇਸ ਵੇਲੇ ਬਹੁਤ ਘੱਟ ਹੈਗੇ ਨੇ। ਜਿਹੜਾ ਟ੍ਰੈਂਡ ਹੈਗਾ ਉਹ, ਹਾਂ, ਇਹ ਜ਼ਰੂਰ ਹੈਗਾ ਵੀ ਆਲਮੋਸਟ 8% ਨੂੰ ਟੱਚ ਕਰ ਗਿਆ ਸੀਗਾ ਜੀ, ਤੇ ਕੁਛ ਕਲਾਇੰਟਸ ਉੱਥੇ ਵੀ ਜਾ ਕੇ ਹੋਇਆ 8% ਤੇ, ਪਰ ਹੁਣ ਅਰਾਊਂਡ 6.5 ਜਾਂ 6 ਦੇ ਵਿੱਚ ਵੀ ਤੁਹਾਨੂੰ ਮਿਲ ਸਕਦਾ, ਪ੍ਰੋਵਾਈਡਡ ਤੁਹਾਡਾ ਕ੍ਰੈਡਿਟ ਸਕੋਰ ਤੇ ਤੁਹਾਡੀ ਡਾਊਨ ਪੇਮੈਂਟ ਤੇ ਇਨਕਮ ਸਭ ਕੁਝ ਠੀਕ ਹੈਗੀ ਹੈ। ਤੇ ਫਿਰ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਹੁਣ ਅਸੀਂ ਲੋ ਰੇਟ ਤਾਂ ਕਹਿੰਦੇ ਹਾਂ ਕਿਉਂਕਿ ਕੰਪੇਅਰ ਟੂ 8% 6 ਸਾਊਂਡਸ ਗੁੱਡ। ਹਾਂਜੀ, ਸੋ ਇਸ ਵੇਲੇ ਜਿਹੜੇ ਰੇਟਸ ਹੈਗੇ ਨੇ, ਇਹਦਾ ਟ੍ਰੈਂਡ ਇਸ ਵਕਤ ਤੁਰ ਪਿਆ ਜੀ ਥਾਂ ਜਾਂਦਾ। ਤੇ ਕੀ ਇਹ ਹੋਣ ਦੇ ਨਾਲ ਤੁਸੀਂ ਮਾਰਗੇਜ ਦੀਆਂ ਐਪਲੀਕੇਸ਼ਨਸ 'ਚ ਵਾਧਾ ਦੇਖ ਰਹੇ ਹੋ? ਹਾਂਜੀ, ਹੁਣ ਕਾਫੀ ਹਲਚਲ ਦੇਖਣ 'ਚ ਆ ਰਹੀ ਹੈ ਜੀ। ਠੀਕ ਹੈ। ਕਾਫੀ ਲੋਕਾਂ ਦਾ ਜਿਹੜਾ ਵੇਟਿੰਗ ਟਾਈਮ ਸੀਗਾ ਵੀ ਅਸੀਂ ਹੋਰ ਵੇਟ ਕਰ ਲਈਏ, ਉਹ ਹੁਣ ਲਾਈਕ ਆਈ ਸੈਡ ਵੀ 8 ਤੋਂ 6 ਹੁਣ ਸੁਣਨ ਲੱਗਦਾ, ਤੇ ਕੱਲ੍ਹ ਨੂੰ ਜੇ 6 ਤੇ 5 ਤੇ ਆਊਗਾ ਤੇ ਫਿਰ ਤੁਹਾਡੇ ਕੋਲ ਕੱਲ੍ਹ ਵੀ ਇੱਕ ਮੌਕਾ ਹੋਊਗਾ। ਹਾਂ, ਇੰਨੀ ਗੱਲ ਮੈਂ ਜ਼ਰੂਰ ਕਰਨਾ ਵੀ ਬੀ ਵੈਰੀ ਕੇਅਰਫੁਲ ਐਂਡ ਮਾਈਂਡਫੁਲ, ਵੀ ਜਿਹੜੇ ਮਾਰਗੇਜ ਰੇਟਸ ਹੈ ਇਹ ਜੇ ਥੱਲੇ ਆਏ ਵੀ ਇਹ ਜ਼ਿਆਦਾ ਟਿਕਣੇ ਨਹੀਂ। ਮੋਸਟ ਲਾਈਕਲੀ ਇਹਨਾਂ ਨੇ ਫਿਰ ਉਸੇ ਰੁੱਖ ਨੂੰ ਜਾਣਗੇ ਉੱਪਰ ਨੂੰ, ਕਿਉਂਕਿ ਬੈਂਕਾਂ ਨੇ ਵੀ ਆਪਣਾ ਟੇਸਟ ਲੈ ਲਿਆ ਵੀ ਹਾਂ ਇੱਥੇ ਕੱਲ੍ਹ ਬਣ ਸਕਦੀ ਹੈ। ਸੋ ਇਹ ਜੇ ਰੇਟਸ ਥੱਲੇ ਆਏ ਵੀ, ਇਹ ਥੋੜ੍ਹੇ ਸਮੇਂ ਵਾਸਤੇ ਆਉਣਗੇ।
ਸੋ ਇਸ ਚੀਜ਼ ਦਾ ਤੁਸੀਂ ਜੇ ਫਾਇਦਾ ਹੁਣ ਚੱਕ ਸਕਦੇ ਹੋ। ਜੇ ਮਾਰਕੀਟ ਤੁਸੀਂ ਘਰ ਲੈਣਾ ਹੈਗਾ ਤੇ ਟਰਾਈ ਜ਼ਰੂਰ ਕਰੋ ਇਸ ਵੇਲੇ। 8 ਤੋਂ ਜਦੋਂ 6 ਤੇ ਆ ਜਾਂਦਾ ਹੈ ਤੇ ਯੂਜੂਅਲੀ ਕਿੰਨੇ ਇੱਕ ਐਵਰੇਜ ਜਿਹੜੀ ਉਹ ਕਿਸ਼ਤ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ? ਦੇਖੋ ਡਿਪੈਂਡ ਕਰਦਾ ਤੁਹਾਡੀ ਲੋਨ ਅਮਾਊਂਟ ਦੇ ਉੱਪਰ, ਪਰ ਜੇ ਤੁਸੀਂ ਰਫਲੀ ਵੈਸੇ ਪੁੱਛੋ ਵੀ ਕਿ ਕਿਸੇ ਦੀ ਮਾਰਗੇਜ ਦੇ ਸਪੋਜ਼ ਕਰੋ 2,500 ਸੀਗੀ ਫੋਰ ਐਗਜ਼ਾਮਪਲ, ਐਨੀ ਰੀਜ਼ਨ ਇੰਨੀ ਕੁ ਉਹਨਾਂ ਦੀ ਪੇਮੈਂਟ ਸੀਗੀ ਤੇ 8 ਤੇ ਸੀਗੀ, ਜਿਹਦੇ ਹੁਣ ਜੋ ਉਹ ਸਪੋਜ਼ ਕਰੋ 6 ਤੇ ਆ ਜਾਂਦੀ ਹੈਗੀ ਹੈ। ਤੋ ਜਿਹੜਾ ਮਾਰਗੇਜ ਪੇਮੈਂਟ ਦੇ ਵਿੱਚ ਜਿਹੜਾ ਤੁਹਾਡਾ ਫਰਕ ਹੋਊਗਾ ਇਟਸ ਕੁਡ ਬੀ ਕੰਪੈਰਿਵ ਅਰਾਊਂਡ $300 ਜਾਂ $350, $400 ਵੀ ਹੋ ਸਕਦਾ। ਸੋ ਇਟ ਡਿਪੈਂਡਸ ਔਨ ਮੈਨੀ ਫੈਕਟਰਸ ਤੁਹਾਡੇ ਕ੍ਰੈਡਿਟ ਸਕੋਰਸ ਦੇ ਵਿੱਚ। ਬਟ ਫਰਕ ਜ਼ਰੂਰ ਪੈਂਦਾ ਹੈਗਾ। ਪਰ ਜੇ ਸਪੋਜ਼ ਕਰੋ ਤੁਹਾਡੀ ਪੇਮੈਂਟ $400 ਵੀ ਕੱਚਦੀ ਹੈਗੀ ਹੈ ਤੇ ਸਾਲ ਦਾ ਤੁਹਾਡਾ 4800 ਬਚਦਾ ਤੇ ਓਵਰਆਲ ਕਾਫੀ ਵੱਡੀ ਉਹ ਰਕਮ ਤੁਹਾਡੀ ਹੈਗੀ ਉਹ ਜਿਹੜੀ ਹੈ ਉਹ ਲੌਂਗ ਟਰਮ ਦੇ ਵਿੱਚ ਜਿਹੜੀ ਕਿਉਂਕਿ 30 ਇਅਰਸ ਦੀ ਮਾਰਗੇਜ ਹੈਗੀ ਹੈ ਜਾਂ 15 ਸਾਲ ਦੀ ਮਾਰਗੇਜ, ਇਟਸ lot of time and lot of savings। ਸੋ ਜਿਹੜੇ ਬਾਇਰ ਆ, ਇੰਟਰਸਟਿਡ ਬਾਇਰਸ ਆ, ਇਸ ਟਾਈਮ ਜਦੋਂ ਹੁਣ ਇੰਟਰਸਟ ਰੇਟ ਡਾਊਨਵਰਡ ਟ੍ਰੈਂਡ ਨੂੰ ਆ ਜਾਂ ਥੋੜਾ ਜਿਹਾ ਜਿਹੜਾ ਉਹ ਘਟਿਆ ਆ, ਕੀ ਇਦਾਂ ਆਪਾਂ ਦੇਖਾਂਗੇ ਜਾਂ ਇਦਾਂ ਹੋ ਸਕਦਾ ਹੈ ਵੀ ਲੋਟ ਆਫ ਮੋਰ ਬਾਇਰਸ ਕਮ ਇਨਟੂ ਮਾਰਕੀਟ ਜਦੋਂ ਇੰਟਰਸਟ ਰੇਟ ਘਟ ਗਏ ਆ, ਘਰਾਂ ਦੀਆਂ ਪ੍ਰਾਈਸਿਸ ਨੂੰ ਲੈ ਕੇ ਉਹਦੇ ਵਿੱਚ ਕੋਈ ਫਰਕ ਨਜ਼ਰ ਆਊਗਾ ਫਿਰ? ਹਾਂਜੀ ਦੇਖੋ ਰਾਜੀ ਭਾਈ, ਜਿਸ ਤੱਕ ਤੇ ਘਰਾਂ ਦੀਆਂ ਪ੍ਰਾਈਸਿਸ ਦੀ ਗੱਲ ਹੈਗੀ ਹੈ, ਜੇ ਵਿਆਜ ਤੇਜ਼ੀ ਨਾਲ ਥੱਲੇ ਗਏ ਤੇ ਫਿਰ ਮਾਰਕੀਟ ਪਿਕ ਕਰੂਗੀ। ਉਹਦਾ ਭਾਵ ਇਹ ਹੈਗਾ ਵੀ ਘਰਾਂ ਦੀਆਂ ਪ੍ਰਾਈਸਿਸ ਦੇ ਵਿੱਚ ਥੋੜਾ ਜਿਹਾ ਫਰਕ ਵੀ ਪੈ ਸਕਦਾ, ਕਿਉਂਕਿ ਦੈਨ ਮੈਨੀ ਬਾਇਰਸ ਵਿਲ ਕਮ ਟੂ ਦਾ ਮਾਰਕੀਟ ਨਾ, ਵੀ ਹੁਣ ਸਭ ਨੇ ਕਹਿਣਾ ਵੀ ਮੈਂ ਵੀ ਲੈਣਾ। ਸੋ ਜਿਹੜੇ ਓਵਰ ਪ੍ਰਾਈਸਡ ਬਿਡਿੰਗ ਸ਼ੁਰੂ ਹੋ ਜਾਂਦੀ, ਲੋਕੀ ਬਿਡਿੰਗ ਵਾਰਸ ਜਿਹਨੂੰ ਅਸੀਂ ਕਹਿੰਦੇ ਵੀ ਕੋਈ ਕਹਿੰਦਾ ਵੀ ਮੈਂ 50,000 ਵੱਧ ਦੇ ਦੂੰਗਾ, ਕੋਈ ਕਹਿੰਦਾ ਮੈਂ ਇੰਸਪੈਕਸ਼ਨ ਨਹੀਂ ਕਰਾਉਣੀਆਂ। ਇਹ ਵੀ ਸਮਾਂ ਆ ਸਕਦਾ। ਸੋ ਇਸੇ ਵੇਲੇ ਅਸੀਂ ਇਨਕਰੇਜ ਕਰਨੇ ਆ ਵੀ ਇਸ ਵੇਲੇ ਇੰਨਾ ਕੰਪੀਟੀਸ਼ਨ ਨਹੀਂ ਹੈਗਾ ਮਾਰਕੀਟ ਦੇ ਵਿੱਚ। ਜੇ ਤੁਸੀਂ ਘਰ ਲੈਣਾ ਚਾਹੁੰਦੇ ਜੇ, ਤੁਸੀਂ ਆਪਣੀ ਮਨਪਸੰਦ ਦਾ ਘਰ ਜਿਹੜਾ ਸਹੀ ਪ੍ਰਾਈਸ ਤੁਹਾਨੂੰ ਲੱਗਦਾ ਹੈਗਾ, ਤੁਸੀਂ ਆਫਰ ਪਾ ਕੇ ਉਹਦੇ ਨਾਲ ਡੀਲ ਤੁਸੀਂ ਕਰ ਸਕਦੇ ਹੋ। ਪਰ ਜੇ ਵਿਆਜ ਘਟ ਗਏ, ਹੁਣ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਵੀ ਅਸੀਂ ਵੀ ਘਰ ਲੈਣਾ, ਉਹ ਉਹਨਾਂ ਨੂੰ ਹੁਣ ਜਿਵੇਂ ਪਹਿਲਾਂ ਕਿਹਾ ਵੀ 8 ਤੋਂ ਜੋ 6 ਆ ਜਾਂਦਾ, ਜੇ 5 ਤੇ ਆ ਗਿਆ ਤੇ ਫਿਰ ਉਹਨਾਂ ਨੇ ਵੇਟ ਨਹੀਂ ਕਰਨੀ, ਹੁਣ ਕਹਿੰਦਾ ਵੀ ਠੀਕ ਹੈ। ਹੁਣ ਸਭ ਲੋਕ ਇਸ ਗੱਲ ਨੂੰ ਸਮਝਦੇ ਨੇ ਵੀ ਜਿਹੜਾ ਬਾਟਮ ਲਾਈਨ ਰੇਟ ਹੈਗਾ ਰਾਜਿੰਦਰ ਭਾਜੀ, ਉਹ ਜਿਹੜੇ ਐਕਸਪਰਟਸ ਹੈਗੇ ਆ, ਜਾਂ ਜੇ ਮੈਂ ਵੀ ਸੋਚਾਂ ਵੀ ਮੈਂ ਕੀ ਕਹਿਣਾ ਚਾਹੂੰਗਾ ਕਿਸੇ ਨੂੰ ਵੀ ਜੇ 5 ਤੇ ਲਾਗੇ ਆ ਜਾਂਦੇ ਨਾ, that is going to be the bottom at the time। ਪਰ ਇਸ ਤੋਂ ਥੱਲੇ ਜਾਣਾ ਸ਼ਾਇਦ ਸੰਭਵ ਨਹੀਂ ਹੋਊਗਾ, ਕਿਉਂਕਿ it's not going to be possible। ਸੋ ਪੂਰਾ ਵਰਲਡ ਇਜ਼ ਕਨੈਕਟਡ ਵਿਦ ਮਨੀ ਨਾ, ਵੀ ਕਿੰਨੇ ਕਿੱਥੇ ਕੀ ਕਰਨਾ। ਇਸ ਤੋਂ ਥੱਲੇ ਜਾਣਗੇ then it's a possibility that it won't work। ਸੋ ਇੱਥੇ ਜਦੋਂ ਆ ਵੀ ਗਿਆ ਨਾ, ਫਿਰ ਮਾਰਕੀਟ ਦੇ ਵਿੱਚ ਬਹੁਤ ਹਲਚਲ ਹੋ ਗਈ, ਇਨਵੈਂਟਰੀ ਨਹੀਂ ਜ਼ਿਆਦਾ ਹੋਣੀ ਨਹੀਂ, ਬਾਇਰਸ ਬਹੁਤ ਜ਼ਿਆਦਾ ਹੋਏ ਨੇ, ਫਿਰ ਘਰਾਂ ਦੀ ਪ੍ਰਾਈਸ ਦੇ ਵਿੱਚ ਲੋਕਾਂ ਨੇ ਸ਼ਾਇਦ ਥੋੜਾ ਐਕਸਟਰਾ ਪੈਸਾ ਦੇ ਕੇ ਵੀ ਘਰ ਲੈਣ ਲਈ ਰੈਡੀ ਹੋ ਜਾਣਾ ਜੀ। ਸੋ ਅਫੋਰਡੇਬਿਲਟੀ ਬਹੁਤ ਜ਼ਰੂਰੀ ਹੈ ਦੇਖਣੀ, ਚੈੱਕ ਕਰਨੀ। ਹਾਂਜੀ ਦੇਖੋ ਅਫੋਰਡੇਬਿਲਟੀ ਐਕਚੁਅਲੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਹੈਗਾ ਵੀ ਹੁਣ ਪਿੱਛੇ ਜੀ ਪ੍ਰਾਈਸਿਸ ਵੀ ਵਧ ਗਈਆਂ ਸੀਗਾ, ਵਿਆਜ ਵੀ ਵਧ ਗਿਆ ਸੀਗਾ, ਤੇ ਕਾਫੀ ਲੋਕ ਨਹੀਂ ਅਫੋਰਡੇਬਿਲਟੀ ਫੈਕਟਰ ਰਿਹਾ ਹੀ ਨਹੀਂ ਸੀਗਾ। ਖਾਸ ਕਰ ਕੁਝ ਸ਼ਹਿਰਾਂ ਦੇ ਵਿੱਚ, ਮੈਂ ਹਰ ਇੱਕ ਸ਼ਹਿਰ ਦੀ ਗੱਲ ਨਹੀਂ ਕਰਦਾ, ਕਿਉਂਕਿ ਕੁਝ ਸ਼ਹਿਰ ਹੈਗੇ ਜਿਹਨਾਂ ਵਿੱਚ ਜੌਬ ਆਪਰਚੁਨਿਟੀਜ਼ ਜਾਂ ਐਵਰੇਜ ਜਿਹੜੀ ਮੀਡੀਅਨ ਇਨਕਮ ਹੈਗੀ ਹੈ ਉਹ ਇੰਨੀ ਜ਼ਿਆਦਾ ਹੈ ਹੀ ਨਹੀਂ। ਠੀਕ ਹੈ। ਸੋ ਉਹਦੇ ਵਿੱਚ ਹਰ ਇੱਕ ਬੰਦਾ ਘਰ ਲੈ ਨਹੀਂ ਸਕਦਾ। ਬਟ ਵਿਆਜ ਘਟਣ ਨਾਲ ਕਈ ਬੰਦੇ ਉਸ ਫੈਕਟਰ 'ਚ ਆ ਜਾਂਦੇ ਵੀ ਠੀਕ ਹੈ ਸਾਡੀ ਇੰਨੀ ਕਿਸ਼ਤ ਅਸੀਂ ਦੇ ਸਕਦੇ ਹੈਗੇ। ਅਲਟੀਮੇਟਲੀ ਰਾਜ ਭਾਜੀ ਜਿਹੜਾ ਘਰ ਲੈਣਾ ਨਾ, ਇਟ ਇਜ਼ ਅ ਡ੍ਰੀਮ। ਇਹਨੂੰ ਅਸੀਂ ਅਮਰੀਕਨ ਡ੍ਰੀਮ ਵੀ ਕਹਿੰਦੇ ਹੈਗੇ, ਔਰ ਹਰ ਇੱਕ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣਾ ਘਰ ਲਈਏ। ਔਰ ਸਾਡੀ ਕੰਪਨੀ ਜ਼ੈਂਡਰ ਮਾਰਗੇਜ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਜਿਹੜੇ ਹੋਮ ਓਨਰ ਸਾਡੇ ਆਪਣੇ ਭੈਣ ਭਰਾ ਜਿਹੜੇ ਪੰਜਾਬੀ ਹੈਗੇ ਨੇ, ਆਏ ਨੇ ਇੱਥੇ, ਜੋ ਘਰ ਲੈਣ ਦੀ ਇੱਛਾ ਰੱਖਦੇ ਨੇ, ਤੇ ਅਸੀਂ ਉਹਨਾਂ ਵਿੱਚ ਉਹਦੀ ਗੱਲ ਵੀ ਕਾਫੀ ਬਹੁਤ ਸਹਾਇਤਾ ਵੀ ਕਰਨੀ ਹੈ। ਸੋ ਕਿੱਦਾਂ ਦੇ ਪ੍ਰੋਗਰਾਮਸ ਆ, 20% ਡਾਊਨ ਵਾਲੇ ਆ ਜਾਂ ਘੱਟ ਡਾਊਨ ਦੇ ਉੱਤੇ ਵੀ ਇਸ ਟਾਈਮ ਆਪਸ਼ਨਸ ਅਵੇਲੇਬਲ ਆ? ਹਾਂਜੀ, ਬਹੁਤ ਅੱਛਾ ਸਵਾਲ ਆ ਜੀ। ਅਕਸਰ ਲੋਕ ਇਹ ਸੋਚਦੇ ਨੇ ਵੀ ਖੈਰ ਜੇ 20% ਹੋਗਾ ਤਾਂ ਹੀ ਉਹ ਘਰ ਮਿਲਣਾ, ਐਸੀ ਗੱਲਬਾਤ ਕੋਈ ਨਹੀਂ ਹੈਗੀ। ਜੇ ਤੁਹਾਡੀ ਇਨਕਮ ਤੇ ਕ੍ਰੈਡਿਟ ਠੀਕ ਹੈਗਾ ਰਾਜਕੁਮਾਰ ਜੀ, ਤੇ ਤੁਸੀਂ ਐਜ਼ ਲਿਟਲ ਐਸ 3% ਡਾਊਨ, ਯਾਨੀ ਕਿ 3%, ਇਹ ਕਿਤੇ ਵੀ ਸੁਣ ਚ ਨਹੀਂ ਆਉਂਦਾ, ਅਮਰੀਕਾ 'ਚ ਸੁਣ ਚ ਆਉਂਦਾ ਇਹੋ ਜਿਹੀ ਗੱਲਾਂ ਨੂੰ। 3% ਉਹਦੇ ਘਰ ਦੇ ਮਾਲਕ ਕੋਲ। ਹਾਂ, ਤੁਸੀਂ 7 ਲੱਖ ਦਾ ਘਰ ਕਈ ਕਾਊਂਟਰੀਜ਼ ਦੇ ਵਿੱਚ ਇਹਨਾਂ ਦੀ ਲਿਮਿਟ ਹੁੰਦੀ ਹੈ ਵੀ ਤੁਸੀਂ ਇੱਥੋਂ ਤੱਕ ਘਰ ਲੈ ਸਕਦੇ ਹੋ, ਵੀ 7.5 ਲੱਖ ਦਾ ਵੀ ਘਰ ਤੁਸੀਂ 3% ਆ, ਯਾਨੀ ਕਿ 25-30 ਹਜ਼ਾਰ ਤੁਹਾਡੇ ਕੋਲ ਹੋਵੇ, ਜੇ ਤੁਹਾਡੀ ਇਨਕਮ ਹੈਗੀ ਹੈ ਤੇ ਕ੍ਰੈਡਿਟ ਵਧੀਆ ਹੈਗਾ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਇਹ ਜਿਹੜੇ ਮਤਲਬ ਕਿ ਜਿੱਥੋਂ ਤੱਕ ਡਾਊਨ ਪੇਮੈਂਟ ਦੀ ਗੱਲ ਹੈਗੀ ਹੈ, ਦੈਟ ਇਜ਼ ਦੀ ਲੀਸਟ ਅਫੋਰਡੇਬਲ ਕਹਿ ਲਓ ਵੀ ਆਪਸ਼ਨ ਹੁੰਦੀ ਹੈ।
ਹਾਂ ਜਿਹੜੇ ਵੀਏ ਲੋਨ ਹੈਗੇ ਜਿਹੜੇ ਫੌਜੀ ਬੰਦੇ ਹੈਗੇ ਜਾਂ ਜਿਹਨਾਂ ਦਾ ਕੋਈ ਫੈਮਿਲੀ ਫੌਜੀ ਹੈਗਾ ਉਹਨਾਂ ਦਾ 0% ਵੀ ਹੋ ਜਾਂਦਾ ਉਹਨੂੰ ਵੈਟਰਨ ਲੋਨ ਕਹਿੰਦੇ ਹਾਂ। ਸੋ ਅਮਰੀਕਨ ਜਿਹੜੀਆਂ ਪਾਲਿਸੀਜ਼ ਹੈਗੀਆਂ ਹੋਮ ਓਨਰਸ਼ਿਪ ਨੂੰ ਬਹੁਤ ਹੀ ਜ਼ਿਆਦਾ ਐਨਕਰੇਜ ਕਰਦੇ ਨੇ ਐਂਡ ਦੇ ਵਾਂਟ ਵੀ ਜਿਹੜਾ ਵੀ ਸਾਡਾ ਨਿਵਾਸੀ ਹੈਗਾ ਜਾਂ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਉਹ ਚਾਹੁੰਦੇ ਨੇ ਵੀ ਤੁਸੀਂ ਘਰ ਲਓ। ਗਵਰਨਮੈਂਟ ਵਾਂਟ ਯੂ ਟੂ ਬਾਈ ਅ ਹੋਮ ਕਿਉਂਕਿ ਇਹਨਾਂ ਜੇ ਤੁਸੀਂ ਖੁਸ਼ ਹੋ ਤੇ ਸਭ ਕੁਝ ਖੁਸ਼ ਹੈਗਾ। ਸੋ ਹੋਮ ਓਨਰਸ਼ਿਪ ਜਿਹੜੀ ਅਮਰੀਕਾ ਵਿੱਚ ਹੈਗੀ ਹੈ ਇਹ ਇਹਨਾਂ ਦੀ ਸਰਕਾਰ ਬਹੁਤ ਸਪੋਰਟਿਵ ਸਰਕਾਰ ਹੈਗੀ ਹੈ। ਚਲੋ ਹੋਪਫੁਲੀ ਲੋਕਾਂ ਨੂੰ ਜਿਹੜਾ ਇਹ ਮੌਕਾ ਮਿਲੇ। ਬਾਕੀ ਨੰਬਰ ਜ਼ਰੂਰ ਸ਼ੇਅਰ ਕਰੋ ਜਿੱਥੇ ਤੁਹਾਡਾ ਨਾਲ ਕੰਟੈਕਟ ਕਰਨਾ। ਹਾਂਜੀ। ਸੋ ਜੇ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਸਵਾਲ ਹੋਵੇ ਤੁਹਾਡਾ ਮਾਰਗੇਜ ਨਾਲ ਜਾਂ ਤੁਸੀਂ ਰੀਅਲ estate ਦੇ ਵਿੱਚ ਕੋਈ ਕਹਿ ਲਓ ਵੀ ਤੁਹਾਡਾ ਆਪਣਾ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਜੇ ਕਮਰਸ਼ੀਅਲ ਪ੍ਰਾਪਰਟੀ ਹੋਵੇ ਭਾਵੇਂ ਟਰੱਕ ਯਾਰਡ ਹੋਵੇ ਭਾਵੇਂ ਗੈਸ ਸਟੇਸ਼ਨ ਹੋਵੇ ਜੇ ਤੁਸੀਂ ਉਹਨੂੰ ਸੈਲ ਕਰਨਾ ਚਾਹੁੰਦੇ ਜੇ ਜਾਂ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਕੋਲ ਉਹ ਵੀ ਕਹਿ ਲਓ ਵੀ ਕਾਫੀ ਸਹੂਲਤਾਂ ਹੈਗੀਆਂ। ਨੰਬਰ ਇੱਕ ਹੈਗਾ ਜੀ ਜਿਹੜਾ ਕਿ ਮੈਂ ਹਮੇਸ਼ਾ ਆਪਣਾ ਪਰਸਨਲ ਨੰਬਰ ਹੀ ਦਿੰਦਾ ਕਿਉਂਕਿ ਆਈ ਲਵ ਜੇ ਤੁਸੀਂ ਸਾਨੂੰ ਕਾਲ ਕਰਦੇ ਹੋ ਬੜਾ ਅੱਛਾ ਲੱਗਦਾ। ਨੰਬਰ ਹੈਗਾ 559 905 2575 ਜੀ 559 905 2575 ਜੀ। ਸੋ ਬਿਲਕੁਲ ਸੋ ਇਹ ਨੰਬਰ ਜਿਹੜਾ ਨੋਟ ਕਰਕੇ ਰੱਖ ਲਓ। ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਜਦੋਂ ਵੀ ਤੁਸੀਂ ਘਰ ਖਰੀਦਣਾ ਆ ਸਲਾਹ ਲੈਣੀ ਆ ਕਿੱਦਾਂ ਕਰਨਾ ਕਿਵੇਂ ਕਰਨਾ ਉਹਦੇ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਉਹ ਜ਼ਰੂਰ ਕਰੋ। ਬਾਕੀ ਜਿਹੜਾ ਮੋਹਨ ਚੀਮਾ ਜੀ ਜਿੱਦਾਂ ਹੁਣ ਆਪਾਂ ਤੁਸੀਂ ਮਾਰਗੇਜ ਦਾ ਕੰਮ ਤਾਂ ਕਰਦੇ ਹੀ ਆ ਰੀਅਲ estate ਦਾ ਵੀ ਕਰਦੇ ਆ ਜ਼ਿਆਦਾ ਮਾਰਗੇਜ ਦੇ ਲਈ ਤੁਹਾਨੂੰ ਜਾਣਦੇ ਪਰ ਤੁਸੀਂ ਘਰ ਵੇਚਣ ਤੇ ਖਰੀਦਣ ਦੇ ਵਿੱਚ ਦੋਨਾਂ 'ਚ ਹੀ ਮਦਦ ਕਰਦੇ ਆ। ਹਾਂਜੀ ਦੇਖੋ ਐਕਚੁਅਲੀ ਅਕਸਰ ਜਿਹੜਾ ਕੰਪਨੀ ਦਾ ਫੇਸ ਆ ਉਹ ਮੈਂ ਹੈਗਾ ਪਰ ਸਾਡੀ ਇੱਕ ਬੜੀ ਅੱਛੀ ਸੋਲਿਡ ਟੀਮ ਵੀ ਹੈਗੀ ਹੈ। ਮੈਜੋਰਿਟੀ ਆਫ ਟੀਮ ਮੈਂਬਰਸ ਆਰ ਪੰਜਾਬੀ ਸਪੀਕਿੰਗ ਸਾਡੇ ਪੰਜਾਬੀ ਨੇ ਆਪਣੇ ਤੇ ਬਟ ਵੀ ਆਰ ਮਿਕਸ ਆਲਸੋ ਸਾਡੇ ਕੋਲ ਹਿਸਪੈਨਿਕ ਰੀਅਲਟਰਸ ਵੀ ਹੈਗੇ ਆ ਲੋਨ ਆਫਿਸਰਸ ਵੀ ਹੈਗੇ ਨੇ ਬਟ ਅਸੀਂ ਜਿੰਨਾ ਕੁ ਕੰਮ ਮਾਰਗੇਜ ਦਾ ਕਰਨਾ ਹੈ ਇਸ ਤੋਂ ਥੋੜਾ ਜਿਹਾ ਵੱਧ ਵੈਸੇ ਅਸੀਂ ਹੁਣ ਰੀਅਲ estate ਦਾ ਵੀ ਕੰਮ ਕਾਫੀ ਸਮੇਂ ਤੋਂ ਕਰ ਰਹੇ ਹੈਗੇ ਆ। ਸੋ ਜੇ ਕਿਸੇ ਵੀ ਭੈਣ ਭਰਾ ਨੇ ਆਪਣਾ ਕੋਈ ਘਰ ਉਹਨਾਂ ਦਾ ਐਕਸਟਰਾ ਘਰ ਆ ਜਾਂ ਵੇਚਣਾ ਚਾਹੁੰਦੇ ਨੇ ਜਾਂ ਤੁਸੀਂ ਇਵਨ ਜਾਣਕਾਰੀ ਵੀ ਲੈਣਾ ਚਾਹੁੰਦੇ ਵੀ ਭਾਜੀ ਕਿੰਨੀ ਕੁ ਵੈਲੀ ਪਊਗੀ ਸਾਡੇ ਘਰ ਦੀ ਤੇ ਤੁਸੀਂ ਮੇਰੇ ਨੰਬਰ 559 905 2575 ਤੇ ਕਾਲ ਕਰੋ ਤੇ ਮੈਂ ਤੁਹਾਡੀ ਪ੍ਰਾਪਰਟੀ ਦਾ ਐਡਰੈਸ ਦੇ ਕੇ ਤੁਹਾਨੂੰ ਗਾਈਡ ਕਰਨਾ ਵੀ ਤੁਹਾਡੀ ਘਰ ਦੀ ਇੰਨੀ ਕੁ ਵੈਲੀ ਹੈਗੀ ਹੈ। ਬਟ ਇੱਕ ਗੱਲ ਹੈਗੀ ਹੈ ਵੀ ਜਿਹੜਾ ਵੀ ਇਹ ਕੰਮ ਅਸੀਂ ਕਰਨੇ ਹੈਗੇ ਆ ਇਹ ਪ੍ਰਾਇਮਰੀਲੀ ਅਸੀਂ ਸਟੇਟ ਆਫ ਕੈਲੀਫੋਰਨੀਆ 'ਚ ਕਰਨੇ ਆ। ਸਟੇਟ ਆਫ ਕੈਲੀਫੋਰਨੀਆ ਦੀ ਕਿਸੇ ਵੀ ਸ਼ਹਿਰ ਔਰ ਕਿਸੇ ਵੀ ਕਾਉਂਟੀ ਦੇ ਵਿੱਚ ਅਸੀਂ ਤੁਹਾਡੀ ਰੀਅਲ estate ਦੇ ਵਿੱਚ ਹੋਮ ਲੋਨਸ ਦੇ ਵਿੱਚ ਪੂਰੀ ਅਸੀਂ ਜਿਹੜੇ ਕਹ ਲਓ ਮਦਦ ਕਰ ਸਕਦੇ ਹੈਗੇ ਜੀ। ਲਾਸਟ ਟਾਈਮ ਤੁਸੀਂ ਆਏ ਸੀ ਇੱਕ ਜਿਹੜਾ ਟਰੱਕ ਰਿਪੇਅਰ ਸ਼ਾਪ ਦੇ ਬਾਰੇ ਤੁਸੀਂ ਥੋੜਾ ਦੱਸਿਆ ਸੀਗਾ ਤੁਸੀਂ ਕਹਿੰਦੇ ਵੀ ਅਗਲੀ ਵਾਰੀ ਦੱਸੂਗਾ ਸੋ ਪ੍ਰਾਪਰਟੀ ਦੇ ਬਾਰੇ ਜੇ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਆ। ਹਾਂਜੀ ਇੱਕ ਪ੍ਰਾਪਰਟੀ ਅਸੀਂ ਲਿਸਟ ਕੀਤੀ ਹੈ ਜੀ ਪਿੱਛੇ ਜੀ ਇਹ ਆਲਮੋਸਟ 2 ਏਕੜਸ ਦੇ ਵਿੱਚ ਹੈਗੀ। ਠੀਕ ਹੈ ਜੀ। ਇਹਦੇ ਵਿੱਚ ਕਰੰਟਲੀ ਇੱਕ ਰਿਪੇਅਰ ਸ਼ਾਪ ਦਾ ਕੰਮ ਚੱਲ ਰਿਹਾ ਜੀ ਹੈਗੀ ਜਿਹੜੀ ਕਿ ਆਲਰੇਡੀ ਰਿਪੇਅਰ ਸ਼ਾਪ ਚੱਲਦੀ ਹੈ। ਹਾਂਜੀ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਲਾਈਟ ਇੰਡਸਟਰੀਅਲ ਜ਼ੋਨਿੰਗ ਹੈਗੀ ਹੈ ਯਾਨੀ ਕਿ ਤੁਸੀਂ ਇਹਦੇ ਵਿੱਚ ਆਪਣਾ ਟਰੱਕ ਪਾਰਕਿੰਗ ਯਾਰਡ ਕਹਿ ਲਓ ਜਾਂ ਤੁਸੀਂ ਰਿਪੇਅਰ ਸ਼ਾਪ ਨੂੰ ਚਲਾ ਸਕਦੇ ਹੈਗੇ ਹੋ। ਰਾਜਗੜ੍ਹ ਜੀ ਇਸ ਪ੍ਰਾਪਰਟੀ ਦੇ ਵਿੱਚ ਆਲਰੇਡੀ ਇੱਕ ਘਰ ਵੀ ਹੈਗਾ ਬਣਿਆ ਜੋ ਕਿ ਆਲਰੇਡੀ ਕਿਰਾਏ ਤੇ ਚੜਿਆ ਹੈਗਾ। ਠੀਕ ਹੈ ਜੀ। ਤੇ ਉਹ ਇਸ ਵੇਲੇ $1700 ਯਾਨੀ ਕਿ ਤੁਹਾਨੂੰ ਕਿਰਾਇਆ ਵੀ ਆ ਰਿਹਾ ਮਿਲ ਜਾਂਦਾ ਹੈ। ਠੀਕ ਸੋ ਇਹ ਪ੍ਰਾਪਰਟੀ 99 ਜਿਹੜਾ ਹੈਗਾ ਫਰੀਵੇ ਉਹ ਤੋਂ ਕੋਈ 6 ਜਾਂ 7 ਮਿੰਟ ਦਾ ਰਸਤਾ ਹੈਗਾ। ਠੀਕ ਹੈ। ਇਟਸ ਅ ਗੁੱਡ ਇੰਟਰਸਟ ਆਲੇ ਦੁਆਲੇ ਮਤਲਬ ਕਿ ਵਿਦਨ ਰੇਂਜ ਦੇ ਵਿੱਚ ਐਮਾਜ਼ਨ ਦਾ ਵੀ ਕਾਫੀ ਵੱਡਾ ਡਿਸਟ੍ਰੀਬਿਊਸ਼ਨ ਸੈਂਟਰ ਹੈਗਾ ਉੱਥੇ ਇਹਦੇ ਨਾਲ ਪਿੱਛੇ ਵੀ ਟਰੱਕ ਯਾਰਡ ਨਾਲ ਵੀ ਟਰੱਕ ਯਾਰਡ ਹੈਗਾ। ਸੋ ਇਹ ਇਸ ਏਰੀਆ ਦੇ ਵਿੱਚ ਸਹੀ ਏਰੀਆ ਦੇ ਵਿੱਚ ਹੈਗਾ। ਲਾਈਕ ਆਈ ਸੈਡ ਦਾ ਪ੍ਰਾਈਸ ਹੈਗਾ 1.65 ਮਿਲੀਅਨ। ਜੇ ਕਿਸੇ ਨੇ ਕਿਸੇ ਵੀਰ ਭਰਾ ਨੇ ਟਰੱਕ ਯਾਰਡ ਲੈਣਾ ਜਾਂ ਉਹਨਾਂ ਨੂੰ ਪਾਰਕਿੰਗ ਦੀ ਲੋੜ ਹੈਗੀ ਹੈ ਤੇ ਇਹ ਇਸ ਪ੍ਰਾਪਰਟੀ ਇਸ ਵੇਲੇ ਸੇਲ ਤੇ ਲੱਗੀ ਹੋਈ ਹੈ ਜੀ। ਸੋ ਕੰਟੈਕਟ ਕਰ ਲਿਓ ਭਾਜੀ ਉਹਨਾਂ ਦੇ ਨਾਲ ਉਹਨਾਂ ਦੇ ਫੋਨ ਨੰਬਰ ਤੇ ਨੰਬਰ ਇੱਕ ਵਾਰੀ ਫੇਰ ਸ਼ੇਅਰ ਹਾਂਜੀ ਨੰਬਰ ਜੀ 559 905 2575 ਜੀ। ਸੋ ਲਾਈਟ ਇੰਡਸਟਰੀਅਲ ਜਿਹੜੀ ਉਹ ਜ਼ੋਨਿੰਗ ਜਿਹੜੀ ਇਸ ਦੇ ਵਿੱਚ ਹੈਗੀ ਆ। ਸੋ ਆਲਰੇਡੀ ਰਿਪੇਅਰ ਸ਼ਾਪ ਆ ਘਰ ਵੀ ਆ ਕਿਰਾਏ ਤੇ ਜਿਹੜਾ ਉਹ ਚੱਲ ਰਿਹਾ। ਇਹਦੇ ਵਿੱਚ ਬੇ ਵਗੈਰਾ ਵੀ ਬੜੀਆਂ ਹੋਈਆਂ ਹਾਂਜੀ ਇਹਦੇ ਵਿੱਚ 4 ਹੈਗੀਆਂ 4 ਬੇ ਬਣੀਆਂ ਹੋਈਆਂ ਜੀ ਔਰ 2 ਦੀ ਕਪੈਸਿਟੀ ਹੋਰ ਹੈਗੀ ਹੈ। ਠੀਕ ਹੈ। ਨਾਲ 2 ਇਹਦੇ ਚ ਵੇਅਰ ਹਾਊਸ ਨੇ ਇੱਕ ਇਹਦੇ ਵਿੱਚ ਆਫਿਸ ਵੀ ਹੈਗਾ ਜੀ ਜਿਹੜਾ ਕਿ ਗੁੱਡ ਸਾਈਜ਼ ਆਫਿਸ ਸਪੇਸ ਵੀ ਹੈਗਾ। ਠੀਕ ਹੈ। ਸੋ ਇਟਸ ਅ ਗੁੱਡ ਪ੍ਰਾਪਰਟੀ ਫॉर ਜੇ ਤੁਸੀਂ ਮਤਲਬ ਕਿ ਖਾਸ ਕਰ ਜਿਨ੍ਹਾਂ ਨੂੰ ਕਹ ਲਓ ਵੀ ਪਾਰਕਿੰਗ ਦੀ ਲੋੜ ਹੈਗੀ ਹੈ ਟਰੱਕ ਪਾਰਕਿੰਗ ਦੀ ਜਾਂ ਉਹਨੇ ਆਪਣਾ ਬਿਜ਼ਨਸ ਉੱਥੇ ਆਫਿਸ ਜੇ ਕਿਸੇ ਨੂੰ ਆਲਰੇਡੀ ਰਿਪੇਅਰਸ ਦਾ ਕੰਮ ਕਰਨਾ ਜਾਂ ਤੁਹਾਡੇ ਕੋਲ ਆਲਰੇਡੀ ਮਕੈਨਿਕ ਸ਼ਾਪ ਹੈਗੀ ਹੈ ਤੁਸੀਂ ਐਕਸਪੈਂਡ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਉਹਨਾਂ ਵਾਸਤੇ ਇਹ ਪ੍ਰਾਪਰਟੀ ਬੜੀ ਸੂਟੇਬਲ ਪ੍ਰਾਪਰਟੀ ਹੈਗੀ ਹੈ। ਠੀਕ ਹੈ ਜੀ। ਹਾਂਜੀ ਜੀ। ਸੋ ਟਰੱਕਿੰਗ ਦੀ ਗੱਲ ਕਰਦੇ ਹੋਏ ਤੁਸੀਂ ਟਰੱਕਿੰਗ ਦੀ ਇਕਵਿਪਮੈਂਟ ਦੇ ਟ੍ਰੇਲਰ ਦੇ ਟਰੱਕ ਦੇ
ਉਹਨਾਂ ਦੇ ਵੀ ਲੋਨਸ ਕਰ? ਹਾਂਜੀ ਹਾਂਜੀ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਵੀਰ ਭਰਾ ਟਰੱਕਿੰਗ ਦੇ ਵਿੱਚ ਹੈਗੇ ਆ, ਅਸੀਂ ਕਈ ਵਾਰੀ ਗੱਡੀ ਡਰਾਈਵ ਕਰਕੇ ਜਦੋਂ ਜਾਈਦਾ ਤੇ ਅਕਸਰ ਮੇਰੇ ਖਿਆਲ 'ਚ ਹਰ ਇੱਕ ਆਲਮੋਸਟ ਜਿਹੜਾ ਟਰੱਕ ਹੁੰਦਾ ਉਹ ਆਪਣੇ ਸਾਡੇ ਪੰਜਾਬੀਆਂ ਦਾ ਹੁੰਦਾ ਜੀ। ਪਹਿਲਾ ਹਾਂ ਦੂਸਰਾ ਤੀਸਰਾ ਉਹਨਾਂ ਦਾ ਹੀ ਹੁੰਦਾ। ਇਸ ਚੀਜ਼ ਦਾ ਸਾਨੂੰ ਬਹੁਤ ਮਾਣ ਹੈ ਜੀ। ਮੈਂ ਬਹੁਤ ਮਾਣ ਰੱਖਣਾ ਵੀ ਅਸੀਂ ਦੇਖੀਦਾ ਸਾਡਾ ਭਰਾ ਕੋਈ ਟਰੱਕ ਚਲਾਉਂਦਾ ਹੁੰਦਾ ਜਾਂ ਜਾ ਰਿਹਾ, ਅਸੀਂ ਵੀ ਜਾ ਰਹੇ ਹਾਂ, ਤੇ ਨਾਂ ਹੁੰਦਾ ਹੈ, ਨਾਂ ਵੀ ਲਿਖਿਆ ਹੁੰਦਾ, ਬੜਾ ਕੁਝ ਹੁੰਦਾ, ਸਾਨੂੰ ਲੱਗਦਾ ਯਾਰ ਵੀ ਆਪਣਾ ਹੀ ਹੈ। ਸਹੀ ਗੱਲ ਹੈ, ਇਹ ਫੀਲਿੰਗ ਆਉਂਦੀ ਆ। ਔਰ ਮੈਂ ਮਤਲਬ ਕਿ ਬੜਾ ਖੁਸ਼ ਹੁੰਦਾ ਇਸ ਚੀਜ਼ ਨੂੰ ਦੇਖ ਕੇ। ਸਾਡੇ ਭਰਾ ਬਹੁਤ ਮਿਹਨਤ ਕਰਦੇ ਨੇ ਔਰ ਸਮਾਂ ਥੋੜਾ ਚਲੋ ਸਲੋ ਚੱਲਿਆ, ਕਾਫੀ ਸਮੇਂ ਤੋਂ ਪਿੱਛੇ ਜੀ ਸਟਰਗਲ ਵੀ ਬੜੀ ਰਹੀ ਹੈ। ਹਾਂਜੀ, ਲੇਕਿਨ ਮਿਹਨਤ ਤੋਂ ਨਹੀਂ ਭੱਜਦੇ ਸਾਡੇ ਜਿਹੜੇ ਆਪਣੇ ਬੰਦੇ ਹੈਗੇ ਨੇ, ਕੰਮ ਬਹੁਤ ਕਰਦੇ ਨੇ ਔਰ ਮੈਂ ਅਰਦਾਸ ਕਰਨਾ ਇਸ ਵਾਸਤੇ ਵੀ ਸ਼ਾਇਦ ਇਹ ਕੰਮ ਅੱਗੇ ਵਧੇ, ਸਾਡੇ 2 ਤੋਂ 4 ਟਰੱਕ ਹੋਣ, 4 ਤੋਂ 6 ਟਰੱਕ ਹੋਣ। ਇਸ ਦੇ ਨਾਲ ਜਿੱਥੋਂ ਤੱਕ ਟਰੱਕਾਂ ਦੇ ਟ੍ਰੇਲਰਸ ਦੀ ਲੋਨਸ ਦੀ ਗੱਲ ਹੈ ਵੀ ਅਸੀਂ ਇਹ ਵੀ ਇੱਕ ਆਪਸ਼ਨ ਰੱਖੀ ਹੋਈ ਹੈ ਜ਼ੈਂਡਰ ਕੈਪੀਟਲ ਕਾਰਪ ਦੇ ਜ਼ਰੀਏ ਅਸੀਂ ਲੋਨਸ ਕਰਨੇ ਆ। ਉਸ ਕੰਪਨੀ ਦੀ ਆਈਡੀ ਨੰਬਰ ਹੈਗੀ ਜੀ CFL DBO 139991। ਜੇ ਕਿਸੇ ਵੀ ਵੀਰ ਨੇ ਟਰੱਕ ਜਾਂ ਟ੍ਰੇਲਰ ਦਾ ਲੋਨ ਕਰਵਾਉਣਾ ਹੈਗਾ, ਭਾਵੇਂ ਤੁਸੀਂ ਇੱਕ ਟਰੱਕ ਲੈਣਾ, ਭਾਵੇਂ ਤੁਸੀਂ ਪੂਰੀ ਫਲੀਟ ਲੈਣੀ ਹੈ 30 ਟਰੱਕਾਂ ਦੀ, ਅਸੀਂ ਤੁਹਾਡੀ ਉਸ ਵਿੱਚ ਮਦਦ ਕਰ ਸਕਦੇ ਹਾਂ। ਭਾਵੇਂ ਉਹ ਨਵੇਂ ਹੋਣ, ਭਾਵੇਂ ਉਹ ਯੂਜ਼ ਹੋਣ, ਤੁਸੀਂ ਸਾਡੀ ਕੰਪਨੀ ਤੋਂ ਜ਼ਰੂਰ ਕਾਲ ਕਰਨੀ ਹੈ, ਜ਼ੈਂਡਰ ਕੈਪੀਟਲ ਕਾਰਪ। ਨੰਬਰ ਮੈਂ ਸ਼ੇਅਰ ਕਰਨਾ, ਦੋਵੇਂ ਕੰਪਨੀਜ਼ ਦੇ ਵਿੱਚ ਸੇਮ ਹੀ ਹੈਗਾ, 559 905 2575। ਸੋ ਬਿਲਕੁਲ ਜੀ, ਸੋ 2575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰਨਾ ਆ। ਬਾਕੀ ਇੰਟਰਸਟ ਰੇਟ ਦੇ ਵਿੱਚ ਦੱਸ ਹੀ ਦਿੱਤਾ ਆ ਵੀ ਥੱਲੇ ਵੱਲ ਨੂੰ ਟ੍ਰੈਂਡ ਚੱਲ ਰਿਹਾ ਆ, ਬਾਇਰਸ ਐਕਟਿਵ ਹੋਣੇ ਸ਼ੁਰੂ ਹੋ ਰਹੇ ਆ। ਰੀਸੈਂਟਲੀ ਆਪਾਂ ਨਿਊਜ਼ ਵੀ ਸ਼ੇਅਰ ਕੀਤੀ ਸੀ ਵੀ ਮੌਰਗੇਜ ਦੇ ਵਿੱਚ ਕਈ ਥਾਵਾਂ ਦੇ ਉੱਤੇ ਤਾਂ ਰੀਫਾਈਨੈਂਸ ਦੀਆਂ ਐਪਲੀਕੇਸ਼ਨਸ ਦੇ ਜਿਹੜੇ ਆ ਉਹ ਐਪਲੀਕੇਸ਼ਨ ਜਿਹੜੀਆਂ ਵਧਣੀਆਂ ਸ਼ੁਰੂ ਹੋਈਆਂ। ਬਾਕੀ ਤੁਸੀਂ ਆਪਣੀ ਅਫੋਰਡੇਬਿਲਟੀ ਚੈੱਕ ਕਰ ਲਓ, ਘਰ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਵੇਚਣਾ ਆ ਜਾਂ ਖਰੀਦਣਾ ਆ, ਇਹ ਰੀਅਲ ਏਸਟੇਟ ਦੇ ਨਾਲ ਜਿਹੜਾ ਮੌਰਗੇਜ ਲੋਨਸ ਦਾ ਕੰਮ ਕਰਦੇ ਆ। ਸੋ ਸਾਰੀਆਂ ਚੀਜ਼ਾਂ ਇੱਕੋ ਛੱਤ ਹੇਠਾਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਉਹ ਹੋ ਜਾਣੀਆਂ ਆ। ਤੇ ਜਾਂਦੇ ਜਾਂਦੇ ਮੋਹਨ ਚੀਮਾ ਜੀ, ਜੇ ਤੁਸੀਂ ਕੁਝ ਹੋਰ ਸ਼ੇਅਰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਬਾਕੀ ਦੇਖੋ ਜੀ, ਪਿੱਛੇ ਜੀ ਕੱਲ ਆਪਣੇ ਇੱਕ ਭਰਾ ਨੂੰ ਅਸੀਂ ਚਾਬੀ ਦੇਣ ਗਏ ਸੀ ਘਰ ਤੇ ਮੈਂ ਥੋੜੀ ਜਿਹੀ ਸਟੋਰੀ ਜ਼ਰੂਰ ਮੈਂ ਕਿਹਾ ਵੀ ਕਿੱਦਾਂ। ਦੇਖੋ ਇਹ 2 ਭਰਾ ਸੀਗੇ, ਪਹਿਲਾਂ ਇੱਥੇ ਨਿਊਯਾਰਕ ਆਏ, ਇਹਨਾਂ ਨੇ ਇੱਥੇ ਥੋੜਾ ਬਹੁਤਾ ਕੰਮ ਕੀਤਾ ਸਟੋਰ ਕਰਦੇ ਨੇ, ਤੇ ਹੁਣ ਇਹਨਾਂ ਨੂੰ ਜਦੋਂ ਮੈਂ ਚਾਬੀ ਦੇਣ ਗਿਆ ਤੇ ਫਿਰ ਮੈਂ ਮਿਲਿਆ ਆਪ ਜਾ ਕੇ ਤੇ ਗੱਲਬਾਤ ਕੀਤੀ। ਤੇ ਜਿਵੇਂ ਅਸੀਂ ਟਰੱਕਾਂ ਦੇ ਭਰਾਵਾਂ ਦੀ ਗੱਲ ਕਰਦੇ ਸੀ, ਬੜੇ ਮਾਣ ਦੀ ਗੱਲ ਹੈ ਇਹਨਾਂ ਵਾਸਤੇ ਵੀ, ਇਹ ਬੜੇ ਮਾਣ ਦੀ ਗੱਲ ਸਾਡੇ ਵਾਸਤੇ ਬੜੀ ਹੈਗੀ ਵੀ ਤੁਸੀਂ 6 ਸਾਲ ਦੇ ਵਿੱਚ ਆ ਕੇ ਕੰਮ ਕਰਕੇ ਆਪਣਾ, ਭਾਵੇਂ ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਹਾਂ ਇਹ ਵੀ ਗੱਲ ਹੈ ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਨਾ ਤੇ ਅਸੀਂ ਤਾਂ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ, ਤਾਂ ਵੀ ਲੋਨ ਹੋ ਜਾਊਗਾ। ਹਾਂਜੀ, ਉਹ ਚਾਬੀ ਦੇ ਕੇ ਮੈਨੂੰ ਖੁਦ ਨੂੰ ਲੱਗਾ ਯਾਰ ਮੈਂ ਜਦੋਂ ਆਇਆ ਸੀ ਮੇਰੇ ਕੋਲ 6 ਸਾਲ 'ਚ ਘਰ ਨਹੀਂ ਲੈ, I wasn't able to get it। ਹਾਂ, ਮੈਂ ਕੋਈ ਘਰ ਨਹੀਂ ਲੈ ਗਿਆ। ਇੱਥੇ ਹੁਣ ਕਈ ਐਸੇ ਵੀ ਸਾਡੇ ਸੱਜਣ ਮਿੱਤਰ ਹੈਗੇ ਆ ਜਿਨ੍ਹਾਂ ਨੇ 2 ਸਾਲਾਂ ਜਾਂ 3 ਸਾਲਾਂ ਵਿੱਚ ਆ ਕੇ ਵੀ ਘਰ ਲਿਆ ਹੈਗਾ ਔਰ ਇੱਥੇ ਹੀ ਲੋਕਾਂ ਨੂੰ, ਕਿਉਂਕਿ ਮੈਨੂੰ ਹੁਣ 30 ਸਾਲ ਹੋ ਗਏ ਰਹਿੰਦੇ ਜੀ, ਤੇ ਕਈਆਂ ਨੂੰ ਜਦੋਂ ਮੈਂ ਗੱਲ ਦੱਸਣਾ, ਕੋਈ ਕਹੋ ਵੀ ਗੋਰੇ ਆ ਜਾਂ ਕੋਈ ਹੋਰ ਕਲਚਰ ਦੇ ਲੋਕ ਹੈਗੇ ਆ, ਜੋ ਉਹਨਾਂ ਨੂੰ ਇਹੀ ਗੱਲ ਦੱਸੀ ਦੀ ਹੈ ਤੇ ਵੀ ਉਹ ਕਹਿੰਦੇ ਯਾਰ ਅਸੀਂ ਤੇ ਪਿਛਲੇ 25 ਸਾਲ ਤੋਂ ਇੱਥੇ ਤੇ ਬੌਰਨ ਇੱਥੋਂ ਦੇ ਹੈਗੇ ਆ ਤੇ ਸਾਡੀ ਉਮਰ ਵੀ 40-45 ਸਾਲ ਹੋ ਗਈ, ਅਸੀਂ ਨਹੀਂ ਘਰ ਲੈ ਪਾਏ। ਤੁਹਾਡੇ ਬੰਦੇ ਆ ਕੇ ਕਿਸ ਤਰ੍ਹਾਂ ਘਰ ਲੈਣੇ, ਮਿਹਨਤ ਬਹੁਤ ਕਰਦੇ, ਕਿੱਦਾਂ ਕਰਦੇ ਨੇ। ਸੋ ਇਸੇ ਕਾਰਨ ਮੈਂ ਸ਼ਾਊਟ ਆਊਟ ਦੇ ਰਿਹਾ ਸੀਗਾ ਆਪਣੇ ਪੰਜਾਬੀ ਭਰਾਵਾਂ ਨੂੰ, ਤੁਸੀਂ ਕਿਸੇ ਵੀ ਇੰਡਸਟਰੀ 'ਚ ਹੈਗੇ ਹੋ, ਤੁਹਾਡੀ ਮਿਹਨਤ ਦਾ ਸਾਨੂੰ ਬਹੁਤ ਮਾਣ ਆ। ਅਸੀਂ ਸਾਡੀ ਕਹ ਲਓ ਵੀ ਕੌਮ ਕਹ ਲਓ ਜਾਂ ਸਾਡੇ ਭਰਾ ਕਹ ਲਓ, ਸਾਡੀ ਭੈਣਾਂ ਕਹ ਲਓ, ਵੀ ਡਟ ਕੇ ਤੁਸੀਂ ਮਿਹਨਤ ਕਰਦੇ ਹੋ ਔਰ ਮਿਹਨਤ ਕਰੀ ਜਾਓ। ਘਰ ਲੈਣਾ ਹੋਵੇ, ਘਰ ਦਾ ਲੋਨ ਕਰਨਾ ਹੋਵੇ, ਉਹਦੇ ਵਾਸਤੇ ਮੈਂ ਤੁਹਾਡੇ ਨਾਲ ਖੜਾ ਹਾਂ। ਇਹ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਊਗਾ ਜੀ। ਬਿਲਕੁਲ ਜੀ। ਸੋ ਨੰਬਰ ਇੱਕ ਕਰੀ ਜਾਂਦੇ ਸ਼ੇਅਰ ਕਰ ਦਿਓ। ਹਾਂਜੀ, ਸੋ ਇਹ ਨੰਬਰ ਤੁਸੀਂ ਨੋਟ ਕਰਕੇ ਰੱਖੋ। ਕਈ ਵਾਰੀ ਤੁਸੀਂ ਆਪਣੇ ਕਿਸੇ ਹੋਰ ਸੱਜਣ ਨੂੰ ਵੀ ਪਾਸ ਆਊਟ ਕਰ ਸਕਦੇ ਹੋ, ਤੁਸੀਂ ਆਲਰੇਡੀ ਘਰ ਲੈ ਲਿਆ ਔਰ ਤੁਹਾਨੂੰ ਲੱਗੇ ਕੋਈ ਤੁਹਾਨੂੰ ਪੁੱਛੇ ਵੀ ਕਿੱਥੇ ਜਾਣਾ ਹੈਗਾ, ਤੇ ਨੰਬਰ ਮੇਰਾ ਹੈਗਾ ਜੀ 559 905 2575 ਜੀ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ, ਮੈਨੂੰ ਬੜੀ ਸਪੋਰਟ ਮਿਲੀ ਹੈ ਆਪਣੀ ਕਹ ਲਓ ਵੀ ਆਪਣੇ ਭੈਣਾਂ ਭਰਾਵਾਂ ਤੋਂ ਜੀ। ਔਰ ਇਹਦਾ ਕੋਈ ਮੈਂ ਕਹ ਲਓ ਵੀ ਨਹੀਂ ਦੇ ਸਕਦਾ, ਬੈਕ ਨਹੀਂ ਕਰ ਸਕਦਾ, ਪਰ ਇੰਨਾ ਜ਼ਰੂਰ ਹੈਗਾ ਵੀ ਮੈਂ ਤੁਹਾਡੇ ਵਾਸਤੇ 7 ਡੇਜ਼ ਅਵੇਲੇਬਲ ਹੈਗਾ। ਤੁਸੀਂ ਕਾਲ ਕਰੋ, ਤੁਹਾਨੂੰ ਗੱਲ ਕਰਕੇ ਪਤਾ ਚੱਲ ਜੂਗਾ ਮੈਂ ਤੁਹਾਡੇ ਵਾਸਤੇ ਅਵੇਲੇਬਲ ਹੈਗਾ। ਸੋ ਕਾਲ ਜ਼ਰੂਰ ਕਰਨੀ ਹੈ ਜੀ। ਧੰਨਵਾਦ ਮੋਹਨ ਚੀਮਾ ਜੀ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ।